ਇੱਕ ਵਾਰੀ ਕੈਬਨਿਟ ਦੇ ਵਿੱਚੋਂ ਛੁੱਟੀ ਨਾ ਕਰਕੇ ਪੰਜਾਬ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਕਟਾਰੂ ਚੱਕ ਦੇ ਨਾਲ ਖੜੀ ਹੈ ਪੰਜਾਬ ਸਰਕਾਰ। ਖਹਿਰਾ ਨੇ ਜਦੋਂ ਸਰਗਰਮੀ ਦਿਖਾਈ ਸੀ ਤਾਂ ਉਦੋਂ ਇਹਨਾਂ ਨੇ ਕਿਹਾ ਸੀਗਾ ਕਿ ਮੈਂ ਮਾਣਹਾਨੀ ਠੋਕੂੰਗਾ। ਮਸਲਾ ਇਹ ਨਹੀਂ ਹੈ ਕਿ ਸਾਡੀ ਸਿਆਸਤ ਦੇ ਵਿੱਚ ਕੌਣ ਕੀ ਕਰ ਰਿਹਾ, ਮਸਲਾ ਇਹ ਹੈ ਕਿ ਸਿਆਸੀ ਲੋਕ ਇਖਲਾਕ ਤੋਂ ਡਿੱਗੇ ਹੋਏ ਨੇ। ਅੱਜ ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੇ ਵਿਵਾਦਤ ਮੰਤਰੀ ਕਟਾਰੂ ਚੱਕ ਦੇ ਬਾਰੇ, ਲਾਲ ਚੰਦ ਕਟਾਰੂ ਚੱਕ ਦੇ ਬਾਰੇ। ਆਉਣ ਵਾਲੇ ਟਾਈਮ ਦੇ ਵਿੱਚ ਕਟਾਰੂ ਚੱਕ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਇਹਦੇ ਦੋ ਕਾਰਨ ਨੇ। ਇੱਕ ਤਾਂ ਇਸ ਮਾਮਲੇ ਦੇ ਵਿੱਚ ਰਾਜਪਾਲ ਜਿਹੜੇ ਕਿ ਪਹਿਲਾਂ ਵੀ ਸਰਗਰਮ ਸੀ ਉਹ ਹੁਣ ਹੋਰ ਸਰਗਰਮ ਹੋ ਸਕਦੇ ਨੇ। ਕਿਹੜੇ ਬਿਨਾਂ ਤੇ ਕਿਹੜੇ ਆਧਾਰ ਤੇ ਮੈਂ ਕਹਿ ਰਿਹਾ ਕਿ ਕਟਾਰੂ ਚੱਕ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਮਸਲਾ ਚੀਫ ਜਸਟਿਸ ਤੱਕ ਜਾ ਸਕਦਾ ਹੈ, ਮਸਲਾ CBI ਤੱਕ ਜਾ ਸਕਦਾ ਹੈ। ਤੇ ਇਸ ਮਾਮਲੇ ਦੇ ਵਿੱਚ ਹੁਣ ਤੱਕ ਹੋਇਆ ਕੀ ਹੈ ਇਹਦੇ ਬਾਰੇ ਦੱਸਦੇ ਹਾਂ। ਪਰ ਲੰਘੇ ਦਿਨੀ ਜੋ ਸਰਕਾਰ ਦੇ ਵਿੱਚ ਘਟਨਾਕ੍ਰਮ ਵਾਪਰਿਆ ਉਹਦੇ ਬਾਰੇ ਜ਼ਰੂਰ ਛੋਟੀ ਜਿਹੀ ਗੱਲ ਕਰਦੇ ਚਲੀਏ। ਉਹ ਇਹ ਹੈ ਕਿ ਜਦੋਂ ਨਿੱਜਰ ਸਾਹਿਬ ਦੀ ਛੁੱਟੀ ਹੋਈ, ਕਿਉਂਕਿ ਹਮਦਰਦੀ ਨਿੱਜਰ ਸਾਹਿਬ ਨੂੰ ਮਹਿੰਗੀ ਪੈ ਗਈ ਤੇ ਉਹਨਾਂ ਦੀ ਛੁੱਟੀ ਹੋ ਗਈ ਮੰਨਿਆ ਜਾ ਰਿਹਾ, ਤੇ ਕੁਲਦੀਪ ਧਾਲੀਵਾਲ ਦੇ ਪਰ ਕੁਤਰੇ ਗਏ ਤਾਂ ਉਦੋਂ ਇਹ ਮੰਨਿਆ ਜਾ ਰਿਹਾ ਸੀਗਾ ਕਿ ਲਾਲ ਚੰਦ ਕਟਾਰੂ ਚੱਕ ਦੀ ਵੀ ਮੰਤਰੀ ਮੰਡਲ ਦੇ ਵਿੱਚੋਂ ਛੁੱਟੀ ਹੋ ਸਕਦੀ ਹੈ। ਤੇ ਜੇਕਰ ਐਸਾ ਹੋ ਜਾਂਦਾ ਤਾਂ ਫੌਜਾ ਸਿੰਘ ਸਰਾਰੀ ਤੇ ਉਸ ਤੋਂ ਪਹਿਲਾਂ ਸਿੰਗਲਾ ਸਾਹਿਬ ਤੇ ਫੌਜਾ ਸਿੰਘ ਸਰਾਰੀ ਤੋਂ ਬਾਅਦ ਅਮਿਤ ਰਤਨ ਤੋਂ ਬਾਅਦ ਨਿੱਜਰ ਤੋਂ ਬਾਅਦ ਤੇ ਕੁਲਦੀਪ ਧਾਲੀਵਾਲ ਤੋਂ ਬਾਅਦ ਲਾਲ ਚੰਦ ਕਟਾਰੂ ਚੱਕ 5ਵੇਂ-6ਵੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਾਂ ਤੀਜੇ ਚੌਥੇ ਮੰਤਰੀ ਬਣ ਜਾਂਦੇ ਜਿਨ੍ਹਾਂ ਦੀ ਛੁੱਟੀ ਹੋ ਜਾਂਦੀ। ਵਿਵਾਦਤ ਵੀਡੀਓ ਮਾਮਲੇ ਨੂੰ ਧਿਆਨ ਦੇ ਵਿੱਚ ਲਿਆਂਦਾ ਸੀਗਾ ਸੁਖਪਾਲ ਖਹਿਰਾ ਨੇ ਇਲਜ਼ਾਮ ਲਾਏ ਸਨ ਤੇ ਉਸ ਤੋਂ ਬਾਅਦ ਸੁਖਪਾਲ ਖਹਿਰਾ ਤੇ ਪਰਚਾ ਵੀ ਹੋਇਆ ਜੇਕਰ ਮੈਂ ਗਲਤ ਨਾ ਹੋਵਾਂ। ਤਾਂ ਉਸ ਤੋਂ ਬਾਅਦ 2 ਵਾਰੀ ਰਾਜਪਾਲ ਜਿਹੜੇ ਆ ਉਹ ਮੁੱਖ ਮੰਤਰੀ ਪੰਜਾਬ ਨੂੰ ਇਸ ਬਾਬਤ ਪੱਤਰ ਲਿਖ ਚੁੱਕੇ ਆ। ਤੇ ਲੰਘੇ ਦਿਨੀ ਇਸੇ ਮਾਮਲੇ ਨੂੰ ਲੈ ਕੇ ਤੁਹਾਨੂੰ ਯਾਦ ਹੋਣਾ ਜਦੋਂ ਇਹ ਸਾਰੇ ਲੀਡਰ ਜਿਨ੍ਹਾਂ ਨੂੰ ਮਾਨ ਸਾਹਿਬ ਨੇ ਇੱਕੋ ਥਾਲੀ ਦੇ ਚੱਟੇ ਵੱਟੇ ਕਿਹਾ ਸੀਗਾ, ਜਦੋਂ ਜੱਫੀਆਂ ਵੀ ਪਈਆਂ ਸੀਗੀਆਂ ਤੇ ਸਿੱਧੂ ਸਾਹਿਬ ਨੇ ਉਦੋਂ ਬੜੇ ਤੰਜ਼ ਦੇ ਵਿੱਚ ਕਿਹਾ ਸੀਗਾ ਕਿ ਜੱਫੀ ਪਾਈ ਹੈ ਪੱਪੀ ਨਹੀਂ ਲਈ। ਤੇ ਉਹ ਉਸ ਤੋਂ ਬਾਅਦ ਉਹਨੇ ਕਿਹਾ ਸੀਗਾ ਕਿ ਅਕਾਲੀ ਕਹਿੰਦੇ ਰਹੇ ਕਿ ਸੁੱਚਾ ਸਿੰਘ ਲੰਗਾ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਪਰ ਨਾਲ ਇਹ ਵੀ ਗੱਲ ਕਹਿੰਦੇ ਰਹੇ ਕਿ ਮੈਂ ਕਟਾਰੂ ਚੱਕ ਵਾਲੇ ਮਸਲੇ ਤੇ ਕੁਝ ਨਹੀਂ ਕਹਿਣਾ ਚਾਹੁੰਦਾ, ਕਟਾਰੂ ਚੱਕ ਦੀ ਸੋਚ ਤੇ ਨਹੀਂ। ਉਹਨਾਂ ਨੇ ਤੰਜ਼ ਕੀਤਾ ਸੀਗਾ। ਮਸਲਾ ਇਹ ਨਹੀਂ ਹੈ ਕਿ ਸਾਡੀ ਸਿਆਸਤ ਦੇ ਵਿੱਚ ਕੌਣ ਕੀ ਕਰ ਰਿਹਾ, ਮਸਲਾ ਇਹ ਹੈ ਕਿ ਸਿਆਸੀ ਲੋਕ ਇਖਲਾਕ ਤੋਂ ਡਿੱਗੇ ਹੋਏ ਨੇ। ਅੱਜ ਜਿਹੜੇ ਲੋਕ ਇਕੱਠੇ ਹੋ ਰਹੇ ਨੇ ਉਹਨਾਂ ਦੇ ਵਿੱਚੋਂ ਵੀ ਕਈਆਂ ਦੇ ਉੱਤੇ ਇਸ ਤਰ੍ਹਾਂ ਦੇ ਦੋਸ਼, ਇਸ ਤਰ੍ਹਾਂ ਦੇ ਸ਼ੋਸ਼ਣ ਕਰਨ ਦੇ ਇਲਜ਼ਾਮ ਲੱਗਦੇ ਰਹੇ ਨੇ। ਪਰ ਕਟਾਰੂ ਚੱਕ ਦੇ ਮਾਮਲੇ ਦੇ ਵਿੱਚ ਸੁਖਪਾਲ ਖਹਿਰਾ ਨੇ ਜਦੋਂ ਸਰਗਰਮੀ ਦਿਖਾਈ ਸੀ ਤਾਂ ਉਦੋਂ ਇਹਨਾਂ ਨੇ ਕਿਹਾ ਸੀਗਾ ਕਿ ਮੈਂ ਮਾਣਹਾਨੀ ਠੋਕੂੰਗਾ। ਹੁਣ ਪੂਰਾ ਮਸਲਾ ਕੀ ਹੈ, ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਉਹਨਾਂ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਕਿ ਜਿਹੜੇ ਰਾਜਪਾਲ ਨੇ ਇਹ ਆਉਣ ਵਾਲੇ ਟਾਈਮ ਦੇ ਵਿੱਚ 7-8 ਜੂਨ ਨੂੰ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਾ ਇਹਨਾਂ ਨੇ। ਤੇ ਉਸ ਤੋਂ ਪਹਿਲਾਂ ਉਹ ਚੀਫ ਜਸਟਿਸ ਨੂੰ ਪੱਤਰ ਲਿਖ ਸਕਦੇ ਨੇ ਇਸ ਮਾਮਲੇ ਦੇ ਵਿੱਚ। ਚੱਕਰ ਇਹ ਹੈ ਕਿ ਉਹ 2 ਵਾਰ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਦੇ ਲਈ ਕਹਿ ਚੁੱਕਿਆ ਪਰ ਹੋਈ ਨਹੀਂ। ਹੁਣ ਵੀ ਜਿਹੜਾ ਵਿਰੋਧੀ ਧਿਰ ਦੇ ਆਗੂ ਇਸ ਮਾਮਲੇ ਦੇ ਵਿੱਚ CBI ਦੀ ਜਾਂਚ ਦੀ ਮੰਗ ਕਰ ਚੁੱਕੇ ਨੇ। ਪ੍ਰਤਾਪ ਸਿੰਘ ਬਾਜਵਾ CBI ਜਾਂਚ ਦੀ ਮੰਗ ਕਰ ਚੁੱਕੇ ਨੇ। ਤੇ ਇਹਦੇ ਨਾਲ ਹੁਣ ਪਤਾ ਇਹ ਲੱਗਿਆ ਕਿ ਰਾਜਪਾਲ ਇਸ ਮਾਮਲੇ ਦੇ ਵਿੱਚ ਫਿਰ ਤੋਂ ਸਰਗਰਮ ਹੋ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਸ ਮਾਮਲੇ ਨੂੰ ਲੈ ਕੇ ਚੀਫ ਜਸਟਿਸ ਨੂੰ ਪੱਤਰ ਲਿਖ ਸਕਦੇ ਨੇ। ਤੇ CBI ਜਾਂਚ ਤੋਂ ਪਹਿਲਾਂ ਜਾਂ ਤਾਂ ਚੀਫ ਜਸਟਿਸ ਨੂੰ ਪੱਤਰ ਲਿਖ ਕੇ ਕਾਰਵਾਈ ਕਰਨ ਦੀ ਉਹ ਸਿਫਾਰਿਸ਼ ਕਰ ਸਕਦੇ ਨੇ। ਪਰ ਜੇਕਰ ਇਸ ਤਰ੍ਹਾਂ ਹੋ ਜਾਂਦਾ ਹੈ, ਮਸਲਾ CBI ਕੋਲੇ ਚਲਾ ਜਾਂਦਾ ਜਾਂ ਰਾਜਪਾਲ ਚੀਫ ਜਸਟਿਸ ਨੂੰ ਪੱਤਰ ਲਿਖਦੇ ਨੇ ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਤੋਂ ਇਹ ਗੱਲ ਲੰਘ ਜਾਣੀ ਹੈ। ਕਿਉਂਕਿ ਜੇਕਰ ਉਹ ਚੀਫ ਜਸਟਿਸ ਤੱਕ ਵੀ ਪਹੁੰਚ ਕਰਦੇ ਨੇ ਜਾਂ ਉਹ CBI ਜਾਂਚ ਵਾਲੇ ਪਾਸੇ ਵੀ ਚੱਲਦੇ ਨੇ ਤਾਂ ਜੇਕਰ CBI ਜਾਂਚ ਕੋਲੇ ਮਸਲਾ ਚਲਾ ਗਿਆ ਤਾਂ ਫਿਰ ਪੰਜਾਬ ਸਰਕਾਰ ਦੇ ਹੱਦ ਬੰਨੇ ਤੋਂ ਇਹ ਗੱਲ ਨਿਕਲ ਸਕਦੀ ਹੈ। ਹਾਂ, ਫੋਰੈਂਸਿਕ ਰਿਪੋਰਟ ਜਦੋਂ ਹੋਈ ਸੀ, ਜਦੋਂ ਇਤਰਾਜ਼ਯੋਗ ਵੀਡੀਓ ਵਾਇਰਲ ਹੋਈ ਸੀ ਤਾਂ ਇਸ ਤੋਂ ਬਾਅਦ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਸ਼ਿਕਾਇਤ ਸਮੇਤ ਪੰਜਾਬ ਦੇ ਰਾਜਪਾਲ BL ਬਨਵਾਰੀ ਲਾਲ ਪ੍ਰੋਹਤ ਨੂੰ ਇਹਦੀ ਸ਼ਿਕਾਇਤ ਕੀਤੀ ਸੀ। ਵੀਡੀਓ ਦੀ ਫੋਰੈਂਸਿਕ ਜਾਂਚ ਰਾਜਪਾਲ ਦੁਆਰਾ ਇਸ ਦੀ ਸੱਚਾਈ ਦਾ ਪਤਾ ਲਾਉਣ ਦੇ ਲਈ ਕਰਵਾਈ ਗਈ ਸੀ ਤੇ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀਗੀ ਕਿ ਵੀਡੀਓ ਨਾਲ ਕੋਈ ਛੇੜਛਾੜ ਨਹੀਂ ਹੋਈ ਤੇ ਇਹਦੇ ਨਾਲ ਹੀ ਵੀਡੀਓ ਦੇ ਵਿੱਚ ਨਜ਼ਰ ਆਏ ਸਾਰੇ ਕਿਰਦਾਰਾਂ ਦੀ ਸਹੀ ਚੋਣ ਹੋਣ ਬਾਰੇ ਵੀ ਜਾਣਕਾਰੀ ਜਿਹੜੀ ਹੈ ਉਹ ਸਾਹਮਣੇ ਆਈ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਰਾਜਪਾਲ ਜਿਹੜੇ ਕਿ ਪਹਿਲਾਂ ਹੀ ਸਰਕਾਰ ਦੇ ਨਾਲ VC ਦੇ ਮਾਮਲੇ ਨੂੰ ਲੈ ਕੇ
ਜਾਂ ਕਈ ਹੋਰ ਮਾਮਲਿਆਂ ਨੂੰ ਲੈ ਕੇ ਜਦੋਂ ਇਹਨਾਂ ਨੇ ਮਾਸਟਰਾਂ ਨੂੰ ਬਾਹਰ ਭੇਜਣਾ ਸੀ ਉਸ ਮਾਮਲੇ ਨੂੰ ਲੈ ਕੇ ਜਦੋਂ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਮੈਂ 3 ਕਰੋੜ ਲੋਕਾਂ ਨੂੰ ਜਵਾਬ ਦੇ ਹਾਂ, ਰਾਜਪਾਲ ਨੂੰ ਨਹੀਂ ਹੈ, ਤਾਂ ਉਹਨਾਂ ਮਾਮਲਿਆਂ ਨੂੰ ਲੈ ਕੇ ਹੁਣ ਤੱਕ ਕੁੰਡੀਆਂ ਦੇ ਸਿੰਘ ਫਸਦੇ ਹੀ ਨਜ਼ਰ ਆਏ ਨੇ। ਇੱਕ ਵਾਰੀ ਤਾਂ ਦੋਨੇ ਧਿਰਾਂ ਇੱਕ ਦੂਜੇ ਦੇ ਬਹੁਤ ਵਿਰੋਧ ਦੇ ਸਿਖਰ ਤੇ ਚਲੀਆਂ ਗਈਆਂ ਸਨ, ਪਰ ਬਾਅਦ ਦੇ ਵਿੱਚ ਅਦਾਲਤ ਤੋਂ ਦੋਨਾਂ ਨੂੰ ਝਾੜ ਪਈ ਤੇ ਦੋਨਾਂ ਨੂੰ ਕਿਹਾ ਗਿਆ ਕਿ ਇਹ ਟਕਰਾਅ ਦਾ ਮਸਲਾ ਨਹੀਂ ਹੈ। ਟਕਰਾਅ ਕਰਨਾ ਤੁਹਾਡੇ ਦੋਵਾਂ ਧਿਰਾਂ ਨੂੰ ਸ਼ੋਭਾ ਨਹੀਂ ਦਿੰਦਾ। ਇੱਕ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਤੇ ਲੋਕਾਂ ਨੇ ਉਹਨੂੰ 92 MLA ਜਿਤਾ ਕੇ ਭੇਜਿਆ, ਤੇ ਦੂਜਾ ਸੰਵਿਧਾਨ ਦੇ ਮੁਤਾਬਕ ਰਾਜ ਦਾ ਮੁਖੀ ਹੈ। ਸੋ ਇਸ ਤਰੀਕੇ ਨਾਲ ਦੋਨਾਂ ਧਿਰਾਂ ਨੂੰ ਹੀ ਅਦਾਲਤ ਨੇ ਲਾਹਨਤਾਂ ਪਾਈਆਂ ਸਨ। ਪਰ ਹੁਣ ਕਟਾਰੂ ਚੱਕ ਵਾਲੇ ਮਾਮਲੇ ਦੇ ਵਿੱਚ ਵਿਰੋਧੀ ਜਿਹੜੀਆਂ ਧਿਰਾਂ ਨੇ ਉਹ ਲਗਾਤਾਰ ਸਰਗਰਮ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਟਾਰੂ ਚੱਕ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਇੱਕ ਵਾਰੀ ਕੈਬਨਿਟ ਦੇ ਵਿੱਚੋਂ ਛੁੱਟੀ ਨਾ ਕਰਕੇ ਪੰਜਾਬ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਕਟਾਰੂ ਚੱਕ ਦੇ ਨਾਲ ਖੜੀ ਹੈ ਪੰਜਾਬ ਸਰਕਾਰ, ਕਿਉਂਕਿ ਨਿੱਜਰ ਤੇ ਜਿਵੇਂ ਨਿੱਜਰ ਸਾਹਿਬ ਤੇ ਨਾਲ ਧਾਲੀਵਾਲ ਤੇ ਕਾਰਵਾਈ ਹੁੰਦੀ ਹੈ, ਉਹਨਾਂ ਤੋਂ ਮਹਿਕਮੇ ਲਏ ਜਾਂਦੇ ਆ, ਤਾਂ ਮੰਨਿਆ ਜਾ ਰਿਹਾ ਸੀਗਾ ਕਿ ਕਟਾਰੂ ਚੱਕ ਤੇ ਵੀ ਕਾਰਵਾਈ ਹੋਊਗੀ। ਬੇਸ਼ੱਕ ਇਸ ਮਾਮਲੇ ਦੇ ਵਿੱਚ ਖੁੱਡੀਆਂ ਸਾਹਿਬ ਤੇ ਬਲਕਾਰ ਸਿੰਘ ਜਿਹੜੇ ਨੇ ਉਹ ਬਾਜ਼ੀ ਮਾਰ ਗਏ, ਉਹ ਉਹਨਾਂ ਨੂੰ ਖੁੱਡੀਆਂ ਸਾਹਿਬ ਖੇਤੀਬਾੜੀ ਮਹਿਕਮਾ ਲੈ ਗਏ, ਬਲਕਾਰ ਸਿੰਘ ਸਥਾਨਕ ਸਰਕਾਰਾਂ ਲੈ ਗਏ, ਪਰ ਕਟਾਰੂ ਚੱਕ ਨੂੰ ਛੇੜਿਆ ਤੱਕ ਨਹੀਂ ਪੰਜਾਬ ਸਰਕਾਰ ਨੇ। ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੱਡਾ ਸਵਾਲ ਹੈ ਕਿ ਕੀ ਕਟਾਰੂ ਚੱਕ ਤੇ ਪੰਜਾਬ ਸਰਕਾਰ ਕਾਰਵਾਈ ਕਰੂਗੀ ਜਾਂ ਉਹਦੇ ਤੇ ਪੰਜਾਬ ਦਾ ਰਾਜਪਾਲ ਕਾਰਵਾਈ ਕਰਵਾਊਗਾ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।